ਸਭ ਤੋਂ ਪਹਿਲਾਂ ਤੁਸੀਂ ਲੇਟੈਸਟ ਡਿਵੈਲਪਮੈਂਟਸ ਵੇਖ ਚੁੱਕੇ ਹੋ, ਜਿਹੜਾ ਹੈ ਉਹ ਈਰਾਨ ਦੇ ਜਿਹੜੇ ਵਜ਼ੀਰ ਖਾਰਜਾ ਨੇ ਦੌਰੇ 'ਤੇ ਨਿਕਲੇ ਨੇ, ਅੱਜ ਰੂਸ ਵਿੱਚ ਮੌਜੂਦ ਨੇ। ਬੜਾ ਜਿਹੜਾ ਐਕਸਪੈਕਟ ਕੀਤਾ ਜਾ ਰਿਹਾ ਸੀ ਕਿ ਜੀ ਸ਼ਾਇਦ ਉਹਨਾਂ ਦਾ ਇੱਕ ਦੂਜਾ ਦੌਰ ਹੋਏਗਾ ਪਾਕਿਸਤਾਨ ਵਿੱਚ, ਰੂਸ ਜਿਹੜੇ ਆਪਣਾ ਅਮਰੀਕਾ ਤੋਂ ਆਏ ਜਿਹੜੇ ਮੁਜ਼ਾਕਰਾਤਕਾਰ ਨੇ ਉਹਨਾਂ ਨਾਲ, ਲੇਕਿਨ ਉਹ ਨਹੀਂ ਹੋ ਸਕਿਆ। ਕੀ ਲੱਗ ਰਿਹਾ ਕਿ ਜਿਹੜਾ ਮੁਜ਼ਾਕਰਾਤ ਦੀ ਸੂਰਤ ਹਾਲ ਹੈ, ਡਾਇਰੈਕਟ ਮੁਜ਼ਾਕਰਾਤ ਹੋਣਗੇ ਨਹੀਂ ਹੋਣਗੇ, ਤੁਹਾਨੂੰ ਕੀ ਨਜ਼ਰ ਆ ਰਿਹਾ? ਦੇਖੋ ਜੀ, ਮੁਜ਼ਾਕਰਾਤ ਇਸ ਟਾਈਮ ਵੀ ਜਾਰੀ ਹੈਗੇ ਨੇ। ਅਸੀਂ ਇਹ ਨਹੀਂ ਕਹਿ ਸਕਦੇ ਕਿ ਇਸ ਟਾਈਮ ਟੋਟਲੀ ਡੈਡਲੌਕ ਹੋ ਚੁੱਕਿਆ, ਕਿਉਂਕਿ ਜਿਹੜੀ ਸਫਾਰਤਕਾਰੀ ਹੁੰਦੀ ਹੈ ਨਾ, ਸਫਾਰਤਕਾਰੀ ਕਿਸੇ ਇੱਕ ਪ੍ਰੋਡਕਟ ਦਾ ਨਾਮ ਨਹੀਂ ਹੁੰਦਾ। ਆ ਇੱਕ ਕੰਟੀਨਿਊਅਸ ਮੁਸਲਸਲ ਪ੍ਰੋਸੈਸ ਦਾ ਨਾਮ ਹੈਗਾ, ਇੱਕ ਅਮਲ ਦਾ ਨਾਮ ਹੈਗਾ, ਜਿਹੜੀ ਜਾਰੀ ਰਹਿਣ ਵਾਲੀ ਚੀਜ਼ ਹੁੰਦੀ ਹਮੇਸ਼ਾ, ਜਿਹੜੀ ਕਿ ਇੱਕ ਜਾਰੀ ਰਹਿਣ ਵਾਲੀ ਚੀਜ਼ ਹੁੰਦੀ ਹੈ। ਤੇ ਇਸ ਟਾਈਮ ਤੁਸੀਂ ਦੇਖਦੇ ਹੋ ਕਿ ਜਿਹੜੇ ਵਜ਼ੀਰ ਖਾਰਜਾ ਅਰਾਕਚੀ ਸਾਹਿਬ ਹੈਗੇ ਨੇ, ਅਬਾਸ ਅਰਾਕਚੀ, ਈਰਾਨ ਦੇ ਵਜ਼ੀਰ ਖਾਰਜਾ, ਉਹ ਤੁਹਾਨੂੰ ਪਹਿਲੇ ਪਾਕਿਸਤਾਨ ਆਏ, ਫਿਰ ਓਮਾਨ ਗਏ, ਤੇ ਓਮਾਨ ਦੇ ਬਾਅਦ ਹੁਣ ਮਾਸਕੋ ਤੋਂ ਬਾਅਦ ਫਿਰ ਪਾਕਿਸਤਾਨ ਉਹਨਾਂ ਨੇ ਆਉਣਾ। ਇਸ ਟਾਈਮ ਮਾਸਕੋ ਦੇ ਵਿੱਚ ਮੌਜੂਦ ਹੈਗੇ ਨੇ ਜਦੋਂ ਅਸੀਂ ਤੁਹਾਡੇ ਨਾਲ ਗੱਲ ਕਰਦੇ ਪਏ ਹਾਂ। ਤੇ ਜਿਹੜੇ ਮੁਲਕਾਂ ਦਾ ਇੰਤਖਾਬ ਕੀਤਾ ਹੈਗਾ ਨਾ ਉਹਨਾਂ ਨੇ ਆਪਣੇ ਦੌਰੇ ਵਾਸਤੇ, ਉਹ ਬੜਾ ਕ੍ਰਿਟੀਕਲ ਹੈਗਾ। ਤੁਸੀਂ ਦੇਖੋ ਉਹ ਓਮਾਨ ਕੰਟਰੀ ਹੈਗਾ ਜਿਹਨੇ ਪਹਿਲਾਂ ਮੈਡੀਏਟ ਕੀਤਾ ਸੀਗਾ, ਜਿਹੜਾ ਇਜ਼ਰਾਈਲ, ਅਮਰੀਕਾ ਤੇ ਈਰਾਨ ਦੇ ਵਿੱਚ ਜਿਹੜੀ ਜੰਗ ਸੀਗੀ, ਉਹਨੂੰ ਮੈਡੀਏਸ਼ਨ ਕੀਤੀ ਸੀਗੀ। ਫਿਰ ਤੁਸੀਂ ਵੇਖਦੇ ਹੋ ਤੇ ਮਿਡਲ ਆਫ ਦਾ ਟਾਕ ਉਹਨਾਂ ਉੱਤੇ ਜਿਹੜਾ ਨਾ ਬੰਬਾਰੀ ਕਰ ਦਿੱਤੀ ਜਾਂਦੀ ਹੈ ਅਮਰੀਕਾ ਦੀ ਤਰਫੋਂ। ਤੇ ਦੂਸਰੀ ਤਰਫ ਹੁਣ ਰੂਸ ਵੱਲ ਤੁਸੀਂ ਜਾਂਦੇ ਹੋ ਤੇ ਰੂਸ ਤੁਹਾਨੂੰ ਪਤਾ ਤਾਰੀਖੀ ਤੌਰ 'ਤੇ ਇੱਕ ਸਟ੍ਰੈਟੇਜਿਕ ਪਾਰਟਨਰ ਹੈਗਾ ਈਰਾਨ ਦਾ, ਤੇ ਹਮੇਸ਼ਾ ਔਖੇ ਸੌਖੇ ਵੇਲੇ ਜਿਹੜਾ ਹੈਗਾ ਉਹ ਈਰਾਨ ਦੇ ਸ਼ਾਨਾ ਬਿਸ਼ਾਨਾ ਖੜਾ ਹੁੰਦਾ ਹੈ। ਡਾਇਰੈਕਟ ਤੋਂ ਆਪਣੀਆਂ ਫੌਜਾਂ ਨਹੀਂ ਭੇਜ ਸਕਦਾ, ਕਿਉਂਕਿ ਉਹਨਾਂ ਦਾ ਕੋਈ ਐਸਾ ਐਗਰੀਮੈਂਟ ਈਰਾਨ ਦੇ ਨਾਲ ਨਹੀਂ ਹੈਗਾ ਜਿਵੇਂ ਦਾ ਨਾਰਥ ਕੋਰੀਆ ਦੇ ਨਾਲ ਰੂਸ ਦਾ ਇੱਕ ਐਗਰੀਮੈਂਟ ਹੈ। ਅਗਰ ਉਂਝ ਦਾ ਐਗਰੀਮੈਂਟ ਹੁੰਦਾ ਤਾਂ ਤੁਹਾਨੂੰ ਰੂਸ ਦੀ ਫੌਜ ਵੀ ਇਸ ਜੰਗ ਦੇ ਵਿੱਚ ਨਜ਼ਰ ਆਉਂਦੀ। ਤੇ ਇਸ ਵਕਤ ਜਿਹੜਾ ਅਮਰੀਕਾ ਹੈ ਉਹ ਕਹਿੰਦਾ ਹੈ ਕਿ ਦੇਖੋ ਜੀ, ਨਿਊਕਲੀਅਰ ਇਨਰਿਚਮੈਂਟ ਜਿਹੜੀ ਹੈ ਨਾ, ਉਹ ਈਰਾਨ ਜਿਹੜਾ ਹੈਗਾ ਨਾ, ਉਹ ਸਾਨੂੰ ਮਤਲਬ ਗਰੰਟੀ ਦੇਵੇ ਕਿ ਉਹ ਦੁਬਾਰਾ ਨਿਊਕਲੀਅਰ ਬੰਬ ਨਹੀਂ ਬਣਾਏਗਾ। ਆਪਣੇ ਮਿਜ਼ਾਈਲ ਜਿਹੜਾ ਪ੍ਰੋਗਰਾਮ ਹੈ ਉਹਨੂੰ ਉਹ ਮਹਿਦੂਦ ਕਰ ਦੇਗਾ। ਸਟੇਟ ਆਫ ਹਰਮੂਜ਼ ਨੂੰ ਉਹ ਖੁੱਲਾ ਰੱਖੇਗਾ, ਉਹਦੇ ਉੱਤੇ ਸਟੇਟ ਆਫ ਆਪਣੀ ਜਿਹੜੀ ਸੋਵਰੈਨਿਟੀ ਹੈ ਉਹ ਲੈ ਕੇ ਨਹੀਂ ਆਏਗਾ। ਤੇ ਜਿਹੜੀਆਂ ਉਹ ਪ੍ਰੌਕਸੀਜ਼ ਨੂੰ ਸਪੋਰਟ ਕਰਦਾ ਹੈਗਾ, ਜਿਵੇਂ ਲੈਬਨਾਨ ਦੇ ਵਿੱਚ ਹਜ਼ਬੁੱਲਾ ਹੈਗਾ, ਹਮਾਸ ਹੈਗਾ ਪੈਲਸਟਾਈਨ ਦੇ ਵਿੱਚ, ਤੇ ਇੱਧਰ ਹੌਤੀ ਬਾਗੀ ਹੈਗੇ ਨੇ ਯਮਨ ਦੇ ਵਿੱਚ, ਇਹਨਾਂ ਦੀ ਸਪੋਰਟ ਬੰਦ ਕਰ ਦੇਗਾ। ਲੇਕਿਨ ਈਰਾਨ ਤੇ ਅਮਰੀਕਾ ਦੇ ਦੋਵਾਂ ਜੇ ਤੁਸੀਂ ਮੁਤਾਲਬਾਤ ਵੇਖਦੇ ਹੋ ਨਾ, ਉਹਨਾਂ ਮੁਤਾਲਬਾਤ ਦੇ ਵਿੱਚ ਦੋਨੋਂ ਬਹੁਤ ਜ਼ਿਆਦਾ ਕੰਟਰਡਿਕਸ਼ਨਸ ਹੈਗੀਆਂ ਨੇ। ਲੇਕਿਨ ਜਦੋਂ ਦੋਵਾਂ ਤਰਫ ਦੀਆਂ ਅਸੀਂ ਬਿਆਨਾਤ ਸੁਣਦੇ ਹਾਂ, ਡੋਨਲਡ ਟਰੰਪ ਦੇ ਤੇ ਇੱਧਰੋਂ ਆਪਣੇ ਅਰਾਕਚੀ ਸਾਹਿਬ ਦੇ ਜਾਂ ਬਾਕਰ ਕਾਲੀਬਾਫ ਸਾਹਿਬ ਦੇ, ਅਤੇ ਉਹਨਾਂ ਬਿਆਨਾਤ ਦੇ ਵਿੱਚ ਸਾਨੂੰ ਲੱਗਦਾ ਹੈ ਕਿ ਦੋ ਤਰਫ ਨਾ ਕੁਝ ਪੁਆਇੰਟ ਐਸੇ ਨੇ ਜਿਨ੍ਹਾਂ ਦੇ ਉੱਤੇ ਬਹੁਤ ਜ਼ਿਆਦਾ ਉਹਨਾਂ ਦਾ ਕੰਸਰਨ ਹੈਗਾ। ਅਮਰੀਕਾ ਦਾ ਕੰਸਰਨ ਹੈਗਾ ਜ਼ੀਰੋ ਨਿਊਕਲੀਅਰ ਇਨਰਿਚਮੈਂਟ। ਤੁਸੀਂ ਬਾਰ-ਬਾਰ ਡੋਨਲਡ ਟਰੰਪ ਦੀ ਗੱਲ ਸੁਣ ਲਓ, ਉਹ ਇੱਕੋ ਗੱਲ ਕਹੇਗਾ ਕਿ ਈਰਾਨ ਜਿਹੜਾ ਹੈਗਾ ਉਹ ਐਟਮ ਬੰਬ ਨਹੀਂ ਬਣਾ ਸਕਦਾ, ਲੇਕਿਨ ਇੱਧਰੋਂ ਈਰਾਨ ਜਿਹੜਾ ਹੈਗਾ ਉਹ ਕਹਿੰਦਾ ਸਾਡੇ ਵਾਸਤੇ ਤੇ ਇਹ ਇੱਕ ਵਜੂਦੀ ਖਤਰਾ ਹੈ, ਸਾਡੇ ਵਜੂਦ ਦਾ ਖਤਰਾ ਹੈ। ਅਗਰ ਅਸੀਂ ਐਟਮ ਬੰਬ ਨਹੀਂ ਬਣਾਵਾਂਗੇ ਤੇ ਕੌਣ ਗਰੰਟੀ ਦੇਗਾ ਕਿ ਕੱਲ ਨੂੰ ਦੁਬਾਰਾ ਤੇ ਅਮਰੀਕਾ ਜਿਹੜਾ ਹੈਗਾ ਉਹ ਰਲ ਕੇ ਦੁਬਾਰਾ ਸਾਡੇ ਉੱਤੇ ਹਮਲਾ ਨਹੀਂ ਕਰਨਗੇ। ਤੇ ਇਹ ਉਹ ਸਾਰਾ ਇਸ ਟਾਈਮ ਕਰੰਟ ਸਿਨਾਰੀਓ ਹੈ ਜਿੱਥੇ ਆ ਕੇ ਨਾ ਦੋਨੋਂ ਪਾਰਟੀਆਂ ਦੇ ਦਰਮਿਆਨ ਜਿਹੜਾ ਡੈਡਲੌਕ ਹੈ ਨਾ ਉਹ ਚੱਲਦਾ ਪਿਆ, ਤੇ ਕੌਨਫਲਿਕਟ ਜਿਹੜਾ ਇੱਕ ਤਰ੍ਹਾਂ ਜਿਹਨੂੰ ਫਰੋਜ਼ਨ ਜੰਮਿਆ ਹੋਇਆ ਕੌਨਫਲਿਕਟ ਹੁੰਦਾ ਨਾ, ਉਹਦੀ ਸੂਰਤ ਇਖਤਿਆਰ ਕਰ ਚੁੱਕਿਆ ਹੈ। ਨਾ ਹੀ ਜੰਗ ਹੈ ਤੇ ਨਾ ਹੀ ਅਮਨ ਹੈ। ਡਾਕਟਰ ਸਾਹਿਬ, ਮੌਜੂਦਾ ਸੂਰਤ ਹਾਲ ਨੂੰ ਵੇਖਿਆ ਜਾਵੇ, ਕੀ ਲੱਗ ਰਿਹਾ ਜਿਹੜੀ ਮੈਂ ਡਾਇਰੈਕਟ ਮੁਜ਼ਾਕਰਾਤ ਦੀ ਗੱਲ ਕਰ ਰਿਹਾ ਕਿ ਜੀ ਆਮਣੇ ਸਾਹਮਣੇ ਬਹਿ ਕੇ ਅਮਰੀਕਾ ਔਰ ਈਰਾਨ ਦੇ ਜਿਸ ਤਰ੍ਹਾਂ ਪਹਿਲੇ ਮੁਜ਼ਾਕਰਾਤ ਹੋਏ ਸਨ, ਸਦਰ ਟਰੰਪ ਕਹਿ ਰਹੇ ਨੇ ਹੁਣ ਤੇ ਅਸੀਂ ਟੈਲੀਫੋਨ ਤੇ ਵੀ ਗੱਲ ਕਰ ਲਵਾਂਗੇ, ਤੇ ਜਿਹੜੇ ਡਾਇਰੈਕਟ ਮੁਜ਼ਾਕਰਾਤ ਨੇ ਪੋਸੀਬਿਲਿਟੀ ਹੈ ਹੋ ਸਕਦੇ ਨੇ? ਦੇਖੋ, ਬਰਾਹ ਰਾਸਤ ਮੁਜ਼ਾਕਰਾਤ ਦੇਖੋ ਇਹ ਕਾਮਯਾਬ ਤੇ ਇਹਨਾਂ ਨੇ ਹੋਣਾ। ਜਿਹੜਾ ਮੇਰਾ ਐਜ਼ ਐਨ ਸਟੂਡੈਂਟ ਆਫ IR ਦੇ ਤੌਰ 'ਚ ਜਿਹੜਾ ਤਜਜ਼ੀਆ ਹੈਗਾ, ਤਜਜ਼ੀਏ ਕਦੀ ਗਲਤ ਵੀ ਹੋ ਜਾਂਦੇ ਨੇ, ਸਹੀ ਵੀ ਹੋ ਜਾਂਦੇ ਨੇ, ਲੇਕਿਨ ਮੈਂ ਸਮਝਦਾ ਕਿ ਇਸ ਟਾਈਮ ਡੋਨਲਡ ਟਰੰਪ ਤੇ ਈਰਾਨ ਦੋਵਾਂ ਦੇ ਕੋਲ ਇਹ ਆਪਸ਼ਨ ਨਹੀਂ ਹੈਗੀ ਕਿ ਉਹ ਦੁਬਾਰਾ ਜੰਗ ਦੀ ਤਰਫ ਜਾਣ। ਈਰਾਨ ਤੇ ਤੁਹਾਨੂੰ ਪਤਾ ਹੈ ਉਹਦੇ ਵਿੱਚ ਮੁਜ਼ਾਮਤ ਦੀ ਇੱਕ ਪੂਰੀ ਤਾਰੀਖ ਹੈ, 79 ਤੋਂ ਲੈ ਕੇ ਹੁਣ ਤੱਕ ਉਹਨੇ ਹਰ ਤਰ੍ਹਾਂ ਦੀਆਂ ਪਾਬੰਦੀਆਂ ਜਿਹੜੀਆਂ ਹੈਗੀਆਂ ਨੇ ਉਹਨੇ ਸਹੀਆਂ ਹੈਗੀਆਂ ਨੇ, ਹਰ ਤਰ੍ਹਾਂ ਦੇ ਬਲੌਕੇਡ ਨੂੰ ਉਹਨੇ ਸਹਿਆ ਹੈ। ਫਿਰ ਤੁਸੀਂ ਵੇਖਿਆ ਕਿ ਇਸ ਤੋਂ ਪਹਿਲਾਂ ਵੀ ਪਿਛਲੇ ਮਹੀਨੇ ਜੂਨ 2025 'ਚ ਵੀ ਇੱਕ ਜੰਗ 12 ਰੋਜ਼ਾ ਜੰਗ ਹੋਈ ਸੀਗੀ, ਉਹ ਵੀ ਉਹਨੇ ਸਹਿ ਲਈ। ਤੇ ਹੁਣ ਫਿਰ 40 ਜਿਹੜਾ ਰੋਜ਼ਾ ਜੰਗ ਹੈਗੀ ਆ ਉਹਦੇ ਉੱਤੇ ਇਜ਼ਰਾਈਲ ਨੇ ਕੋਈ 2 ਲੱਖ ਦੇ ਕਰੀਬ ਜਿਹੜੇ ਉੱਥੋਂ ਦੇ ਸਿਵਲੀਅਨ ਯੂਨਿਟ ਹੈਗੇ ਨੇ ਉਹ ਤਬਾਹ ਕਰ ਦਿੱਤੇ ਨੇ ਅਮਰੀਕਾ ਨੇ ਤੇ ਇਜ਼ਰਾਈਲ ਨੇ ਮਿਲ ਕੇ। ਮਤਲਬ ਤਬਾਹੀ ਤੇ ਈਰਾਨ ਦੀ ਵੀ ਬਹੁਤ ਜ਼ਿਆਦਾ ਹੋਈ ਹੈ। ਲੇਕਿਨ ਈਰਾਨ ਕਹਿੰਦਾ ਸਾਡਾ ਜੰਗ ਜਿੱਤਣ ਵਾਸਤੇ ਅਸੀਂ ਹੈ ਹੀ ਨਹੀਂ, ਅਸੀਂ ਹੈ ਹੀ ਮਜ਼ਾਮਤ ਵਾਸਤੇ ਹਾਂ, ਲਿਹਾਜ਼ਾ ਉਹ ਤੇ ਆਪਣੀ ਮਜ਼ਾਮਤ ਨੂੰ ਜਾਰੀ ਰੱਖਣਗੇ। ਲੇਕਿਨ ਅਸਲ ਜਿਹੜੀ ਪ੍ਰੋਬਲਮ ਜੇ ਨਾ ਉਹ ਹੈ ਜੇ ਡੋਨਲਡ ਟਰੰਪ ਦੇ ਨਾਲ।
ਡੋਨਲਡ ਟਰੰਪ ਨੇ ਹੁਣ ਕੁਝ ਹਫ਼ਤਿਆਂ ਬਾਅਦ ਨਾ ਚੀਨ ਦਾ ਦੌਰਾ ਕਰਨਾ ਹੈ। ਤੇ ਚੀਨ ਦੇ ਦੌਰੇ 'ਚ ਪਹਿਲਾਂ ਉਹਦੀ ਕੋਸ਼ਿਸ਼ ਹੈ ਕਿ ਕਿਸੇ ਤਰ੍ਹਾਂ ਇਹ ਕੰਮ ਨਿਪਟਾ ਲਿਆ ਜਾਏ। ਦੂਸਰੇ ਨੰਬਰ 'ਚ ਜੂਨ ਦੇ ਵਿੱਚ ਹੀ ਤੇ ਅਮਰੀਕਾ ਦੇ ਵਿੱਚ ਨਾ ਜਿਹੜਾ ਫੀਫਾ ਦਾ ਵਰਲਡ ਕੱਪ ਹੈ ਉਹਨੂੰ ਅਮਰੀਕਾ ਹੋਸਟ ਕਰਦਾ ਪਿਆ, ਜੀ ਜੀ ਮੈਕਸੀਕੋ ਤੇ ਕੈਨੇਡਾ ਨਾਲ ਦੂਸਰੇ ਦੋ ਹੋਸਟ ਹੈਗੇ ਨੇ। ਤੇ ਦੇਖੋ ਜਿਹੜੀਆਂ ਖੇਲਾਂ ਹੁੰਦੀਆਂ ਨੇ ਉਹ ਕਿਸੇ ਵੀ ਮੁਲਕ ਦੇ ਨਾਲ ਸ਼ੋਕੇਸ ਹੁੰਦੀਆਂ। ਤੇ ਜਦੋਂ ਤੁਸੀਂ ਜੰਗ ਦੇ ਵਿੱਚ ਹੋਵੋਗੇ ਤੇ ਉਹ ਜਿਹੜਾ ਖੇਲ ਦੀ ਇੱਕ ਇੰਟਰਟੇਨਮੈਂਟ ਹੈ ਨਾ ਉਹ ਸਾਰੀ ਦੀ ਸਾਰੀ ਕੰਪਰੋਮਾਈਜ਼ ਹੋ ਜਾਂਦੀ ਹੈ, ਉਹ ਉਵੇਂ ਐਂਟਰਟੇਨਮੈਂਟ ਰਹਿੰਦੀ ਨਹੀਂ ਹੈਗੀ। ਤੇ ਤੀਸਰੀ ਗੱਲ ਹੈਗੀ ਕਿ ਨਵੰਬਰ ਦੇ ਵਿੱਚ ਉੱਥੇ ਮਿਡ ਟਰਮ ਇਲੈਕਸ਼ਨ ਹੋਣਾ ਲਿਆ, ਤੇ ਮਿਡ ਟਰਮ ਇਲੈਕਸ਼ਨ ਦੇ ਵਿੱਚ ਹਾਰਨ ਦਾ ਮਤਲਬ ਆ ਹੈ ਕਿ ਡੋਨਲਡ ਟਰੰਪ ਦੇ ਤੁਸੀਂ ਹੱਥ ਵੀ ਬੰਨ ਦਿੱਤੇ ਨੇ ਤੇ ਪੈਰ ਵੀ ਬੰਨ ਦਿੱਤੇ ਨੇ, ਤੇ ਠੀਕ ਵਕਤ ਉਹਨੂੰ ਛਾਂਟਾ ਮਾਰੇਗਾ ਕਿ ਚੱਲ ਹੁਣ ਸਦਾਰਤ ਕਰ, ਲੇਕਿਨ ਉਹ ਸਦਾਰਤ ਕਰ ਨਹੀਂ ਸਕੇਗਾ। ਕਿਉਂ ਨਾ? ਤੇ ਉਹ ਲੈਜਿਸਲੇਸ਼ਨ ਕੋਈ ਕਰ ਸਕੇਗਾ, ਕਿਉਂਕਿ ਅਗਰ ਹਾਊਸ ਆਫ ਰਿਪਰੈਜ਼ੈਂਟੇਟਿਵ ਜਿਵੇਂ ਸਾਡੀ ਨੈਸ਼ਨਲ ਅਸੈਂਬਲੀ ਹੈ ਤੇ ਉਹਨਾਂ ਦਾ ਹਾਊਸ ਆਫ ਰਿਪਰੈਜ਼ੈਂਟੇਟਿਵ ਹੈਗਾ, ਤੇ ਉਹ ਜਦੋਂ ਉੱਥੋਂ ਤੁਸੀਂ ਹਾਰ ਗਏ ਤੇ ਸੈਨੇਟ ਦੇ ਵਿੱਚ ਤੁਹਾਡੀਆਂ ਜਿਹੜੀਆਂ ਸੀਟਾਂ ਨੇ ਉਹ ਘੱਟ ਹੋ ਜੀ ਗਈਆਂ। ਤੇ ਤੁਸੀਂ ਤੇ ਨਾ ਕੋਈ ਲੈਜਿਸਲੇਚਰ ਕਰ ਸਕਦੇ ਹੋ। ਜੇ ਤੁਸੀਂ ਐਗਜ਼ੈਕਟਿਵ ਆਰਡਰ ਵੀ ਕੋਈ ਦੇਣਾ ਚਾਹੋਗੇ ਤੇ ਕਾਂਗਰਸ ਜਿਹੜੀ ਹੈਗੀ ਆ ਉਹਨੂੰ ਚੈਲੰਜ ਕਰ ਦੇਗੀ। ਤੇ ਤੁਸੀਂ ਫਿਰ ਬਾਕੀ ਬੰਦੇ ਹੋ ਕਿ ਓਵਰਆਲ ਜਿਹੜਾ ਅਮਰੀਕਾ ਵਾਸਤੇ ਫਿਰ ਅਮਰੀਕਾ ਦੇ ਵਿੱਚ ਜਿਹੜੀ ਡੋਨਲਡ ਟਰੰਪ ਨੂੰ ਇਸ ਟਾਈਮ ਸਹੀ ਤਨਕੀਦ ਤੇ ਮਜ਼ਾਮਤ ਕਰਨੀ ਪੈ ਰਹੀ ਹੈ। ਇਹ ਹੁਣ ਤੁਹਾਨੂੰ ਪਤਾ ਹੈ ਡੋਨਲਡ ਟਰੰਪ ਦੇ ਉੱਤੇ ਹਮਲਾ ਵੀ ਹੋਇਆ ਕੱਲ, ਤੇ ਕੁਝ ਲੋਕ ਇਹ ਆਖਦੇ ਨੇ ਕਿ ਹਮਲਾ ਹਮੇਸ਼ਾ ਜਦੋਂ ਡੋਨਲਡ ਟਰੰਪ ਬਹੁਤ ਜ਼ਿਆਦਾ ਅਨਪਪੂਲਰ ਹੋ ਜਾਂਦਾ ਨਾ ਤੇ ਉਹਦੇ ਉੱਤੇ ਕੋਈ ਨਾ ਕੋਈ ਇੰਜ ਦਾ ਹਮਲਾ ਹੋ ਜਾਂਦਾ ਹੈ। ਤੇ ਦੂਸਰਾ ਨੈਰੇਟਿਵ ਇਹ ਆਖਦਾ ਹੈ ਕਿ ਇਜ਼ਰਾਈਲ ਜਿਹੜਾ ਹੈਗਾ ਨਾ ਉਹਨੇ ਸ਼ਾਇਦ ਡਰਾਉਣ ਵਾਸਤੇ ਡੋਨਲਡ ਟਰੰਪ ਨੂੰ ਹਮਲਾ ਕਰਵਾਇਆ ਤਾਂ ਕਿ ਜਿਹੜਾ ਡੋਨਲਡ ਟਰੰਪ ਹੈ ਨਾ ਉਹ ਇਜ਼ਰਾਈਲ ਦੇ ਕਹਿਣ ਦੇ ਵਿੱਚ ਇਸ ਜੰਗ ਨੂੰ ਨਾ ਬੰਦ ਨਾ ਕਰੇ ਤਾਂ ਕਿ ਇਹਨੂੰ ਮਜ਼ੀਦ ਐਸਕਲੇਟ ਕਰੇ। ਤੇ ਇਜ਼ਰਾਈਲ ਜਿਹੜਾ ਹੈਗਾ ਨਾ ਉਹ ਤੀਸਰਾ, ਉਹ ਜਿਵੇਂ ਹੀਰਾ ਜਾਂ ਫਿਲਮ ਦੇ ਵਿੱਚ ਅਸੀਂ ਕੈਦੋ ਦਾ ਕਿਰਦਾਰ ਅਦਾ ਕਰਦਿਆਂ ਹੋਇਆ ਵੇਖਿਆ ਨਾ, ਇਸ ਫਿਲਮ ਦਾ ਕੈਦੋ ਜਿਹੜਾ ਹੈਗਾ ਨਾ ਉਹ ਇਜ਼ਰਾਈਲ ਹੈ। ਉਹ ਨਹੀਂ ਚਾਹੁੰਦਾ ਕਿ ਇਹ ਜਿਹੜੀਆਂ ਦੋਨੋਂ ਪਾਰਟੀਆਂ ਨੇ ਇਹਨਾਂ ਦੇ ਦਰਮਿਆਨ ਕੋਈ ਮੁਜ਼ਾਕਰਾਤ ਕਾਮਯਾਬ ਹੋ ਸਕਣ, ਚਾਹੇ ਕੋਈ ਵੀ ਪਾਰਟੀ ਉਹਨੂੰ ਮੈਡੀਏਟ ਕਰਦੀ ਹੋਵੇ। ਸਹੀ ਤੇ ਉਹਦੀ ਤੁਹਾਡੇ ਕੋਲ ਹੁਣ ਮਿਸਾਲ ਤੁਸੀਂ ਲੈ ਲਓ ਕਿ ਲੈਬਨਾਨ ਦੇ ਵਿੱਚ 3 ਹਫ਼ਤੇ ਦੀ ਜੰਗਬੰਦੀ ਖੁਦ ਅਮਰੀਕਾ ਨੇ ਕਰਾਈ ਹੋਈ ਹੈ। ਕਿ ਤੁਸੀਂ ਵੇਖਦੇ ਹੋ ਕਿ ਉਸ ਜੰਗਬੰਦੀ ਦੌਰਾਨ ਇਸ ਟਾਈਮ ਲੈਬਨਾਨ ਦੇ ਉੱਪਰ ਨਾ ਧੜ ਅਮਰੀਕਾ ਇਜ਼ਰਾਈਲ ਜਿਹੜਾ ਹੈਗਾ ਉਹ ਅਟੈਕ ਕਰਦਾ ਪਿਆ। ਤੇ ਤੁਹਾਨੂੰ ਯਾਦ ਹੋਣਾ ਕਿ ਲੈਬਨਾਨ ਜਿਹੜੀ ਹੈਗਾ ਨਾ ਸ਼ਰਤ ਰੱਖੀ ਸੀ ਇਰਾਨ ਨੇ ਕਿ ਠੀਕ ਹੈ ਉਹ ਉਦੋਂ ਟੇਬਲ ਟਾਕ 'ਚ ਆਏਗਾ ਜਦੋਂ ਲੈਬਨਾਨ ਦੇ ਵਿੱਚ ਸੀਜ਼ਫਾਇਰ ਹੋਏਗਾ। ਤੇ ਤੁਸੀਂ ਵੇਖਦੇ ਹੋ ਕਿ ਫਿਰ ਡੋਨਲਡ ਟਰੰਪ ਨੇ ਆ ਕੇ ਤੇ ਆ ਜੰਗਬੰਦੀ ਜਿਹੜੀ ਹੈਗੀ ਹੈ ਉਹ ਤੇ ਕਰਵਾਈ। ਤੋਂ ਉਹਨੇ ਟਵੀਟ ਕੀਤਾ ਕਿ ਇਨਫ ਇਜ਼ ਇਨਫ, ਹੁਣ ਜਿਹੜਾ ਇਜ਼ਰਾਈਲ ਹੈਗਾ ਨਾ ਉਹ ਦੁਬਾਰਾ ਲੈਬਨਾਨ 'ਚ ਹਮਲਾ ਨਹੀਂ ਕਰੇਗਾ। ਲੇਕਿਨ ਤੁਸੀਂ ਵੇਖਦੇ ਹੋ ਕਿ ਹੁਣ ਦੁਬਾਰਾ ਚੋਂ ਲੈਬਨਾਨ ਦੇ ਉੱਪਰ ਜਿਹੜੇ ਹਮਲੇ ਹੋ ਰਹੇ ਨੇ ਉਹ ਇਸ ਬਾਤ ਦੀ ਦਲੀਲ ਹੈਗੇ ਨੇ ਕਿ ਜਿਹੜਾ ਇਜ਼ਰਾਈਲ ਹੈਗਾ ਨਾ ਉਹ ਆਪਣਾ ਕੈਦੋ ਦਾ ਕਿਰਦਾਰ ਅਦਾ ਕਰਦਿਆਂ ਹੋਇਆਂ ਇਹਨਾਂ ਮੁਜ਼ਾਕਰਾਤ ਨੂੰ ਮਜ਼ੀਦ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਪਿਆ ਹੈਗਾ। ਲੇਕਿਨ ਜੋ ਮਰਜ਼ੀ ਉਹ ਕਰ ਲੇ, ਮੇਰਾ ਖਿਆਲ ਹੈ ਕਿ ਅਲਟੀਮੇਟਲੀ ਦੋਨਾਂ ਪਾਰਟੀਆਂ ਨੂੰ ਨਾ ਮੁਜ਼ਾਕਰਾਤ ਦੇ ਟੇਬਲ 'ਚ ਆਉਣਾ ਹੀ ਪਏਗਾ। ਡਾਕਟਰ ਸਾਹਿਬ ਇਹ ਵੀ ਦੱਸੋ ਕਿ ਜਿਹੜਾ ਦੌਰਾ ਹੈ ਸਪੈਸ਼ਲੀ ਮਾਸਕੋ ਦਾ ਔਰ ਮਸਕਤ ਦਾ, ਇਹ ਦੋਵੇਂ ਮਮਾਲਕ ਜਿਹੜਾ ਹੈ ਉਹ ਸਟ੍ਰੈਟਜਿਕ ਪਾਰਟਨਰ ਨੇ ਈਰਾਨ ਦੇ ਔਰ ਬੜੇ ਅਰਸੇ ਤੋਂ ਨੇ, ਜ਼ਾਹਿਰੀ ਗੱਲ ਹੈ ਕਿ ਨਜ਼ਰ ਆ ਰਿਹਾ ਇਸ ਦੌਰੇ ਦੀ ਅਹਿਮੀਅਤ ਦੇ ਹਵਾਲੇ ਨਾਲ ਮੈਂ ਚਾਹਾਂਗਾ ਜ਼ਰੂਰ ਦੱਸੋ। ਔਰ ਨਾਲ ਨਾਲ ਕੋਈ ਗਰੰਟਰ ਦੀ ਗੱਲ ਕੀਤੀ ਜਾ ਰਹੀ ਹੈ ਕਿ ਸ਼ਾਇਦ ਕੋਈ ਮੁਆਹਦਾ ਹੋਵੇ ਤੇ ਉਹਦੇ ਵਿੱਚ ਕੁਝ ਵੱਡੇ ਮਮਾਲਿਕ ਜਿਹੜਾ ਹੈ ਉਹ ਗਰੰਟਰ ਦਾ ਕਿਰਦਾਰ ਵੀ ਅਦਾ ਕਰ ਸਕਦੇ ਨੇ। ਤੁਸੀਂ ਕੀ ਕਹੋਗੇ ਇਸ ਸੂਰਤ ਹਾਲ ਦੇ ਵੱਲ? ਦੇਖੋ ਤੁਸੀਂ ਨਾ ਹੁਣ ਤੱਕ ਇਸ ਜੰਗ ਦੇ ਵਿੱਚ ਇੱਕ ਚੀਜ਼ ਦੇਖੀ ਹੋਏਗੀ ਕਿ ਇਸ ਤੋਂ ਪਹਿਲਾਂ ਜਿੰਨੀਆਂ ਵੀ ਜੰਗਾਂ ਦੁਨੀਆ 'ਚ ਹੋਈਆਂ ਨਾ, ਪਹਿਲੀ ਜੰਗ ਜੀ ਹੋਈ, ਦੂਸਰੀ ਜੰਗ ਅਜ਼ੀਮ ਹੋਈ, ਕੋਲਡ ਵਾਰ ਵੀ ਰਹੀ, ਵੀਅਤਨਾਮ ਦੀ ਜੰਗ ਹੋਈ, ਤੁਹਾਨੂੰ ਅਰਬ ਇਜ਼ਰਾਈਲ ਜੰਗਾਂ ਵੀ ਹੁੰਦੀਆਂ ਰਹੀਆਂ। ਤੇ ਉਹਦੇ ਵਿੱਚ ਕੋਈ ਨਾ ਕੋਈ ਗਰੰਟਰ ਹੁੰਦਾ ਸੀ। ਕਦੀ ਕੈਂਪ ਡੇਵਿਡ ਅਕੋਰਡ ਦੇ ਵਿੱਚ ਅਮਰੀਕਾ ਗਰੰਟਰ ਬਣ ਜਾਂਦਾ ਸੀ, ਕਦੀ ਓਸਲੋ ਅਕਾਰਡ ਉਹ ਕਰਵਾਉਂਦਾ ਸੀ। ਲੇਕਿਨ ਇਹ ਉਹ ਜੰਗ ਹੈ ਜਿੱਥੇ ਕੋਈ ਗਰੰਟੀ ਦੇਣ ਨੂੰ ਤਿਆਰ ਨਹੀਂ ਠੀਕ ਹੈਗਾ। ਗਰੰਟੀ ਕਿਉਂ ਨਹੀਂ ਦੇ ਸਕਦਾ? ਕਿਉਂਕਿ ਇਸ ਟਾਈਮ ਜਿਹੜਾ ਸਦਰ ਅਮਰੀਕਾ 'ਚ ਬੈਠਾ ਹੋਇਆ ਨਾ ਉਹ ਖੁਦ ਆਪਣੀ ਗਰੰਟੀ ਵੀ ਨਹੀਂ ਦੇ ਸਕਦਾ। ਤੇ ਇਹ ਉਹ ਸਭ ਤੋਂ ਮਸਲਾ ਟਰਸਟ ਜਿਹੜਾ ਹੈਗਾ ਨਾ ਇਸ ਟਾਈਮ ਉਹ ਸਭ ਤੋਂ ਵੱਡਾ ਮਸਲਾ ਬਣਿਆ ਹੋਇਆ ਹੈਗਾ, ਜਿਹੜਾ ਕਿ ਗਰੰਟੀ ਕੋਈ ਦੇਣ ਨੂੰ ਰੈਡੀ ਨਹੀਂ ਹੈਗਾ। ਈਵਨ ਕਿ ਪਾਕਿਸਤਾਨ ਵੀ ਜਿਹੜਾ ਹੈਗਾ ਉਹ ਗਰੰਟੀ ਨਹੀਂ ਕਰਦਾ ਪਿਆ, ਉਹ ਮੈਡੀਏਟ ਕਰਦਾ ਪਿਆ ਕਿ ਕਿਸੇ ਤਰੀਕੇ ਨਾਲ ਦੋਨੋਂ ਪਾਰਟੀਆਂ ਬਹਿ ਜਾਣ। ਸਹੀ ਤੇ ਤੁਸੀਂ ਗੱਲ ਕੀਤੀ ਓਮਾਨ ਦੀ ਅਤੇ ਰੂਸ ਦੀ। ਦੇਖੋ ਓਮਾਨ ਤੇ ਰੂਸ ਜਿਹੜੇ ਹੈਗੇ ਨੇ ਨਾ ਉਹ ਤਾਰੀਖੀ ਤੌਰ 'ਤੇ ਬੜੇ ਕਰੀਬੀ ਤੇ ਸਟ੍ਰੈਟੇਜਿਕ ਅਲਾਏ ਹੈਗੇ ਨੇ ਈਰਾਨ ਦੇ। ਤੇ ਹਰ ਤੁਹਾਨੂੰ ਪਤਾ ਸਟੇਟ ਆਫ ਹਰਮੂਜ਼ ਜਿਹੜੀ ਹੈਗੀ ਹੈ ਉਹ ਓਮਾਨ ਤੇ ਈਰਾਨ ਦੋਨੋਂ ਰਲ ਕੇ ਉਹਦੇ ਉੱਤੇ ਉਹਨਾਂ ਦਾ ਅੱਗੇ ਇੱਕ ਐਗਰੀਮੈਂਟ ਵੀ ਹੈਗਾ, ਉਹਨੂੰ ਲੈ ਕੇ ਚੱਲਦੇ ਪਏ ਨੇ। ਤੇ ਰੂਸ ਜਿਹੜਾ ਹੈਗਾ ਉਹ ਇਸ ਟਾਈਮ ਤੁਹਾਨੂੰ ਪਤਾ ਇਸ ਜੰਗ ਦੇ ਵਿੱਚ ਅਗਰ ਕਿਸੇ ਮੁਲਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਨਾ ਉਹਨਾਂ ਦੇ ਵਿੱਚੋਂ ਇੱਕ ਰੂਸ ਵੀ ਹੈਗਾ, ਕਿਉਂਕਿ ਜਿੰਨਾ ਵੀ ਜੀ ਜੀ ਉੱਪਰ ਪ੍ਰੈਸ਼ਰ ਸੀ ਰੂਸ ਦੇ ਉੱਪਰ ਯੂਕਰੇਨ ਜੰਗ ਦਾ, ਤੇ ਉਹ ਜਿੰਨੇ ਵੀ ਹਥਿਆਰ ਸਨ ਉਹ ਇਧਰੋਂ ਹਥਿਆਰ ਕੱਟ ਗਏ, ਕਿਉਂਕਿ ਉਹ ਸਾਰੇ ਹਥਿਆਰ ਤੁਸੀਂ ਈਰਾਨ ਦੇ ਉੱਤੇ ਚਲਾ ਦਿੱਤੇ। ਤੇ ਉਹਨਾਂ ਹਥਿਆਰਾਂ ਨੂੰ ਪੂਰਾ ਕਰਨ ਵਾਸਤੇ ਤੁਸੀਂ ਉਹ ਹਥਿਆਰ ਜਿਹੜੇ ਯੂਕਰੇਨ ਨੂੰ ਦਿੰਦੇ ਪਏ ਸੀ ਨਾ ਉਹ ਸਾਰੇ ਦੇ ਸਾਰੇ ਹਥਿਆਰ ਇੱਧਰ ਆ ਗਏ। ਫਿਰ ਤੁਸੀਂ ਵੇਖਿਆ ਕਿ ਸਾਊਥ ਕੋਰੀਆ ਤੇ ਜਿਹੜਾ ਜਾਪਾਨ ਹੈਗਾ ਉੱਥੇ ਵੀ ਇਹਨਾਂ ਦਾ ਜਿਹੜਾ ਪੈਟਰੀਏਟ ਸਿਸਟਮ ਤੇ ਥਰਡ ਸਿਸਟਮ ਸੀਗਾ 에ਅਰ ਡਿਫੈਂਸ ਸਿਸਟਮ, ਉਹ ਉਹਨਾਂ ਨੂੰ ਉੱਥੋਂ ਸਿਸਟਮ ਲਿਆਣੇ ਪਏ, ਕਿਉਂਕਿ ਇੱਥੋਂ ਇਹਨਾਂ ਦੇ 에ਅਰ ਡਿਫੈਂਸ ਸਿਸਟਮ ਸਨ ਜਿਹੜੇ ਉਹ ਤਬਾਹ ਕਰ ਦਿੱਤੇ ਸਨ। ਤੁਸੀਂ ਅਗਰ ਇਹਨਾਂ ਦਾ ਟਵੀਟ ਦੇਖਿਆ ਹੋਵੇ ਰਾਖੀ ਸਾਹਿਬ ਦਾ, ਤਾਂ ਉਹ ਕਹਿ ਰਹੇ ਨੇ ਕਿ ਅਸੀਂ ਆਪਣੇ ਜਿਹੜੇ ਨੇਬਰਿੰਗ ਕੰਟਰੀ ਹੈਗੇ ਨੇ ਨਾ
ਇਸ ਤੋਂ ਪਹਿਲਾਂ ਕਿ ਅਸੀਂ ਕਿਸੇ ਫਾਈਨਲ ਮੁਜ਼ਾਕਰਾਤ ਦੀ ਟੇਬਲ 'ਚ ਬੈਠੀਏ ਤੇ ਅਸੀਂ ਡੀਲ ਨੂੰ ਡਨ ਕਰੀਏ, ਅਸੀਂ ਆਪਣੇ ਜਿੰਨੇ ਵੀ ਹਮਸਾਏ ਮੁਲਕ ਹੈਗੇ ਨੇ ਨਾ ਉਹਨਾਂ ਦੇ ਨਾਲ ਵੀ ਚੀਜ਼ਾਂ ਨੂੰ ਸ਼ੇਅਰ ਜੀ ਕਰਨਾ ਚਾਹੁੰਦੇ ਹਾਂ, ਤੇ ਉਹਨਾਂ ਦੇ ਨਾਲ ਵੀ ਇੱਕ ਐਤਮਾਦ ਦੀ ਬਹਾਲੀ ਚਾਹੁੰਦੇ ਹਾਂ, ਕਿਉਂਕਿ ਤੁਹਾਨੂੰ ਪਤਾ ਹੈ ਕਿ ਇਸ ਜੰਗ ਦੇ ਦੌਰਾਨ ਬਹੁਤ ਸਾਰੇ ਜਿਹੜੇ ਮੁਲਕ ਸੀ ਉਹਨਾਂ ਦੇ ਉੱਤੇ ਵੀ ਜਿਹੜਾ ਅਟੈਕ ਕੀਤਾ ਗਿਆ ਈਰਾਨ ਦੀ ਤਰਫੋਂ, ਤੇ ਇਸ ਟਾਈਮ ਬੜੀ ਨੱਪੀ ਤੁਲੀ ਜਿਹੜੀ ਡਿਪਲੋਮੇਸੀ ਹੈ ਨਾ ਉਹ ਈਰਾਨ ਦੀ ਤਰਫੋਂ ਹੋਣ ਰਹੀ ਹੈ। ਤੇ ਮੇਰਾ ਖਿਆਲ ਹੈ ਕਿ ਇਹ ਸਾਰੇ ਨੇਬਰਸ ਦੇ ਨਾਲ ਮਿਲ ਕੇ ਉਹਨਾਂ ਨੂੰ ਇਹ ਯਕੀਨ ਦਹਾਨੀ ਵੀ ਕਰਵਾਈ ਜਾਏਗੀ, ਤੇ ਨਾ ਸਿਰਫ ਇਹ ਦੌਰਾ ਹੀ ਨਹੀਂ ਕਰਦੇ ਪਏ ਕਿ ਮਸਕਤ ਜਾਣਗੇ ਜਾਂ ਉਸ ਤੋਂ ਬਾਅਦ ਮਾਸਕੋ ਚਲੇ ਗਏ ਨੇ, ਬਲਕਿ ਟੈਲੀਫੋਨਿਕ ਗੱਲਾਂ ਵੀ ਉਹਨਾਂ ਦੇ ਸਾਰੇ ਜਿਹੜੇ ਸਰਬਰਾਹ ਹੈਗੇ ਨੇ ਇੱਥੋਂ ਦੇ ਮੁਲਕਾਂ ਦੇ, ਚਾਹੇ ਉਹ ਕਤਰ ਹੈ, ਕੁਵੈਤ ਤੇ ਬਹਿਰੀਨ ਹੈ, ਇਹਨਾਂ ਸਾਰਿਆਂ ਦੇ ਸਰਬਰਾਹਾਂ ਦੇ ਨਾਲ ਵੀ ਉਹ ਟੈਲੀਫੋਨ ਦੇ ਵਿੱਚ ਉਹਨਾਂ ਦਾ ਰਾਬਤਾ ਹੈ, ਤੇ ਉਹਨਾਂ ਨੂੰ ਦੱਸਦੇ ਪਏ ਨੇ ਕਿ ਅਮਰੀਕਾ ਕਿਸ ਤਰੀਕੇ ਉਹਨੇ ਜੰਗ ਜਿਹੜੀ ਹੈਗੀ ਖੁਦ ਸ਼ੁਰੂ ਕੀਤੀ, ਜੰਗ ਸ਼ੁਰੂ ਕਰਨ ਤੋਂ ਬਾਅਦ ਕਿਸ ਤਰੀਕੇ ਨਾਲ ਬਾਰ-ਬਾਰ ਉਹਨੇ ਆ ਕੇ ਇਸ ਜੰਗ ਨੂੰ ਖਰਾਬ ਕਰਨ ਦੀ ਵੀ ਕੋਸ਼ਿਸ਼ ਕਰਦਾ ਰਿਹਾ। ਹਾਲਾਂਕਿ ਈਰਾਨ ਜਿਹੜਾ ਹੈਗਾ ਉਹ ਤਾਂ ਮੁਜ਼ਾਕਰਾਤ ਵਾਸਤੇ ਤਿਆਰ ਹੈਗਾ, ਲੇਕਿਨ ਜਿਹੜਾ ਉਹ ਡਿਮਾਂਡ ਕਰਦਾ ਪਿਆ ਹੈਗਾ ਨਾ ਅਮਰੀਕਾ, ਉਹ ਡਿਮਾਂਡ ਅਗਰ ਪੂਰੀਆਂ ਹੋ ਜਾਂਦੀਆਂ ਤੇ ਬਾਕੀ ਜਿਹੜੇ ਖਿੱਤੇ ਦੇ ਮੁਲਕ ਹੈਗੇ ਨੇ ਨਾ ਉਹਨਾਂ ਦਾ ਵੀ ਮੁਸਤਕਬਲ ਦੇ ਵਿੱਚ ਵਜੂਦ ਨੂੰ ਖਤਰਾ ਲਾਹਕ ਹੋ ਜਾਏਗਾ। ਲਿਹਾਜ਼ਾ ਜਿੰਨੇ ਵੀ ਨੇਬਰਿੰਗ ਕੰਟਰੀ ਨੇ ਉਹ ਸਾਰੇ ਰਲ ਮਿਲ ਕੇ ਕਿਸੇ ਐਸੇ ਓਵਰਆਲ ਐਗਰੀਮੈਂਟ ਜਾਂ ਮੁਆਹਦੇ ਦੀਆਂ ਜਿਹੜੀਆਂ ਸ਼ਿੱਕਾਂ ਨੇ ਉਹਨਾਂ ਦੇ ਉੱਪਰ ਰਾਜ਼ੀ ਹੋ ਜਾਈਏ, ਤਾਂ ਕਿ ਜਦੋਂ ਅਸੀਂ ਅਮਰੀਕਾ ਦੇ ਨਾਲ ਬੈਠੀਏ ਟੇਬਲ ਦੇ ਵਿੱਚ ਤੇ ਜਿਹੜੀਆਂ ਅਸੀਂ ਗੱਲਾਂ ਮੰਨਣੀਆਂ ਨੇ ਜਾਂ ਮਨਵਾਣੀਆਂ ਨੇ, ਇਹ ਨਾ ਹੋਵੇ ਕਿ ਜਿਹੜੇ ਦੂਸਰੇ ਮੁਲਕ ਹੈਗੇ ਨੇ ਜਿਵੇਂ ਕਿ ਦੂਸਰੇ ਅਰਬ ਹਮਸਾਇਆ ਮੁਲਕ ਹੈਗੇ ਨੇ ਈਰਾਨ ਦੇ, ਉਹਨਾਂ ਵਾਸਤੇ ਕੋਈ ਮਸਲਾ ਬਣ ਜਾਵੇ। ਡਾਕਟਰ ਸਾਹਿਬ ਆਖਿਰ 'ਚ ਇਹ ਵੀ ਦੱਸ ਦਿਓ, ਇੱਕ ਪਾਸੇ ਬਦਇਤਮਾਦੀ ਮੌਜੂਦ ਹੈ, ਈਰਾਨ ਕਹਿ ਰਿਹਾ ਜੀ ਮੈਂ ਟਰਸਟ ਕਰਨ ਲਈ ਤਿਆਰ ਨਹੀਂ ਕਿਉਂਕਿ ਪਹਿਲੇ ਵੀ ਜਿਹੜਾ ਹੈ ਉਹ ਬ੍ਰੀਚ ਹੋ ਚੁੱਕੀ ਹੈ ਇਸ ਟਰਸਟ ਦੀ, ਔਰ ਦੂਜੇ ਪਾਸੇ ਜਿਹੜਾ ਹੈ ਮੁਜ਼ਾਕਰਾਤ ਦਾ ਮਾਮਲਾ ਵੀ ਚੱਲ ਰਿਹਾ ਹੈ, ਬੈਕਡੋਰ ਚੈਨਲਸ ਦੇ ਜ਼ਰੀਏ ਰਾਬਤੇ ਵੀ ਜਾਰੀ ਨੇ, ਤੇ ਤੁਸੀਂ ਵੇਖਦੇ ਹੋ ਕਿ ਸਦਰ ਟਰੰਪ ਸਾਹਿਬ ਜਿਹੜੇ ਨੇ ਉਹ ਅਜੀਬੋ ਗਰੀਬ ਕਿਸਮ ਦੇ ਬਿਆਨਾਤ ਵੀ ਦਿੰਦੇ ਨੇ। ਕਿਸ ਹੱਦ ਤੱਕ ਜਿਹੜੇ ਸਦਰ ਟਰੰਪ ਸਾਹਿਬ ਦੇ ਸਟੇਟਮੈਂਟਸ ਨੇ ਉਹ ਨੁਕਸਾਨ ਪਹੁੰਚਾ ਰਹੇ ਨੇ? ਇਹ ਜਿਹੜੀ ਇੱਕ ਸਫਾਰਤਕਾਰੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਮੁਜ਼ਾਕਰਾਤ ਦੀ ਗੱਲ ਕੀਤੀ ਜਾ ਰਹੀ ਹੈ, ਸਦਰ ਟਰੰਪ ਸਾਹਿਬ ਦੇ ਜਿਹੜੇ ਬਿਆਨਾਤ ਨੇ ਉਹ ਕਿਸ ਹੱਦ ਤੱਕ ਇਹਨੂੰ ਜਿਹੜਾ ਹੈ ਉਹ ਨੁਕਸਾਨ ਪਹੁੰਚਾ ਰਹੇ ਨੇ? ਦੇਖੋ ਡੋਨਲਡ ਟਰੰਪ ਵਾਸਤੇ ਨਾ ਮੈਂ ਤੇ ਆ ਆਖਾਂਗਾ ਜਾਂ ਤੇ ਉਹਨਾਂ ਦਾ ਕੋਈ 2 ਦਿਨ ਵਾਸਤੇ ਉਹਦਾ ਨੈਟ ਬੰਦ ਕੀਤਾ ਕਰ ਦਿੱਤਾ ਜਾਵੇ, ਅਗਰ ਚ ਮੈਨੂੰ ਲੱਗਦਾ ਹੈ ਕਿ ਹੁਣ ਉਹਨਾਂ ਨੂੰ ਕੋਈ ਥੋੜੀ ਜਿਹੀ ਸਮਝ ਆ ਗਈ ਹੈ ਕਿ ਜਿਹੜੀਆਂ ਧੜਾ ਟਵੀਟ ਕਰਦੇ ਸਨ ਹੁਣ ਜ਼ਰਾ ਉਹਨਾਂ ਦੀ ਸਪੀਡ ਘਟ ਗਈ ਹੈ, ਤੇ ਦੂਸਰਾ ਉਹਨਾਂ ਦੀ ਆਪਣੀ ਇੱਕ ਕਿਤਾਬ ਹੈ ਆਰਟ ਆਫ ਨੈਗੋਸ਼ੀਏਸ਼ਨ, ਉਹਨਾਂ ਨੂੰ ਚਾਹੀਦਾ ਉਹ ਕਿਤਾਬ ਖੁਦ ਵੀ ਪੜ੍ਹ ਲੈਣ ਕਿ ਜਦੋਂ ਤੁਸੀਂ ਨੈਗੋਸ਼ੀਏਟ ਕਰਨਾ ਹੈਗਾ ਨਾ ਤੇ ਉਸ ਟਾਈਮ ਤੁਸੀਂ ਆਪਣਾ ਜਿਹੜਾ ਫਰੀਕ ਹੁੰਦਾ ਹੈ ਉਸ ਫਰੀਕ ਦੇ ਵੀ ਜਿਹੜੇ ਮੁਤਾਲਬਾਤ ਹੈਗੇ ਨੇ ਪਹਿਲਾਂ ਉਹ ਮੁਤਾਲਬਾਤ ਦੇਖਣੇ ਹੁੰਦੇ ਨੇ ਜਿੱਥੇ ਦੋਨੋਂ ਫਰੀਕ ਰਾਜ਼ੀ ਹੋਣ, ਜਿਨ੍ਹਾਂ ਦੇ ਉੱਪਰ ਦੋਨਾਂ ਦੀ ਕਨਵਰਜੈਂਸ ਹੋਵੇ, ਤੇ ਜਿਨ੍ਹਾਂ ਦੇ ਵਿੱਚ ਡਾਇਵਰਜੈਂਸ ਹੈਗੀ ਹੈ ਉਹਨਾਂ ਵਾਸਤੇ ਫਿਰ ਤੁਸੀਂ ਇੱਕ ਲੌਂਗ ਟਰਮ ਪ੍ਰੋਸੈਸ ਆਹਿਸਤਾ ਆਹਿਸਤਾ ਤੁਸੀਂ ਦੇਖਿਆ ਹੋਏਗਾ ਕੈਂਪ ਡੇਵਿਡ ਅਕੋਰਡ ਜਿਹੜਾ ਹੈਗਾ ਨਾ ਉਹ ਜਾ ਕੇ 1978 ਚ ਹੋਇਆ ਸੀ ਤੇ 73 ਜੰਗ ਹੋਈ ਸੀ, ਮਤਲਬ 5 ਸਾਲ ਤੱਕ ਉਹ ਸਿਲਸਿਲਾ ਜਾਰੀ ਰਿਹਾ, ਤੇ 5 ਸਾਲਾਂ ਬਾਅਦ ਆ ਕੇ ਤੁਸੀਂ ਇੱਕ ਅਮਨ ਵੇਖਿਆ ਅਰਬ ਤੇ ਇਜ਼ਰਾਈਲ ਦੇ ਦਰਮਿਆਨ। ਤੇ ਇਹ ਵੀ ਜਿਹੜਾ ਇਸ ਟਾਈਮ ਮਾਮਲਾ ਨਾ, ਤੇ ਦੇਖੋ ਇਸ ਤੋਂ ਪਹਿਲਾਂ ਜਿੰਨੇ ਵੀ ਅਮਰੀਕੀ ਸਦਰ ਸਨ ਨਾ ਉਹ ਚੰਗੇ ਸਨ ਜਾਂ ਬੁਰੇ ਸਨ, ਉਹ ਜੋ ਆਖਦੇ ਸਨ ਨਾ ਉਹਦੇ 'ਚ ਬਹੁਤ ਹੱਦ ਤੱਕ ਅਮਲ ਕਰਦੇ ਸਨ, ਤੇ ਦੂਸਰਾ ਉਹ ਜਿੰਨੇ ਵੀ ਸਦਰ ਇਸ ਤੋਂ ਪਹਿਲਾਂ ਰਹੇ ਨੇ ਨਾ ਉਹ ਸਾਰੇ ਦੇ ਸਾਰੇ ਇੰਟਰਨੈਸ਼ਨਲ ਲਾਅ ਜਿਹੜਾ ਕਿ ਬੈਨ ਅਲ-ਅਕਵਾਮੀ ਕਾਨੂੰਨ ਹੈਗਾ ਤੇ ਜਿੰਨੀਆਂ ਵੀ ਬੈਨ ਅਲ-ਅਕਵਾਮੀ ਤਨਜ਼ੀਮਾਂ ਹੈਗੀਆਂ ਨੇ ਉਹਨਾਂ ਦੀ ਉਹ ਪਾਸਦਾਰੀ ਵੀ ਕਿਸੇ ਹੱਦ ਤੱਕ ਕਰਦੇ ਸਨ। ਤੁਸੀਂ ਦੇਖਿਆ ਜਦੋਂ ਉਹਨਾਂ ਨੇ ਅਫਗਾਨਿਸਤਾਨ 'ਚ ਹਮਲਾ ਕਰਨਾ ਸੀ ਉਹ ਅਕਵਾਮ ਮੁਤਹਿਦਾ ਸਿਕਿਉਰਿਟੀ ਕੌਂਸਲ ਗਏ, ਉਹਨਾਂ ਦੇ ਕੋਲੋਂ ਅਪਰੂਵ ਲੈ ਕੇ ਤੇ ਫਿਰ ਉਹਨਾਂ ਨੇ ਹਮਲਾ ਕੀਤਾ। ਫਿਰ ਤੁਸੀਂ ਦੇਖਿਆ ਇਰਾਕ 'ਚ ਹਮਲਾ ਕਰਨਾ ਸੀ, ਫਿਰ ਵੀ ਉਹ ਗਏ ਜ਼ਰੂਰ ਅਕਵਾਮ ਮੁਤਹਿਦਾ, ਅਗਰ ਸਿਕਿਉਰਿਟੀ ਕੌਂਸਲ ਦੀ ਕਰਾਰਦਾਦ 'ਚ ਬਗੈਰ ਹੀ ਉਹਨਾਂ ਨੇ ਹਮਲਾ ਕਰ ਦਿੱਤਾ, ਲੇਕਿਨ ਫਿਰ ਵੀ ਕੁਛ ਨਾ ਕੋਈ ਪਾਸ ਰੱਖਿਆ ਉਹਨਾਂ ਨੇ। ਲੀਬੀਆ 'ਚ ਵੀ ਜਾਣਾ ਸੀ ਤਾਂ ਤੁਸੀਂ ਦੇਖਿਆ ਕਿ ਉਹ ਰਿਸਪੌਂਸਿਬਿਲਿਟੀ ਟੂ ਪ੍ਰੋਟੈਕਟ ਜਿਹੜਾ ਕਿ ਸ਼ਿਕ ਹੈਗੀ ਹੈ ਉਹ ਸਿਕਿਉਰਿਟੀ ਕੌਂਸਲ ਦੀ, ਉਹਨੂੰ ਇਸਤੇਮਾਲ ਕੀਤਾ ਗਿਆ ਤੇ ਫਿਰ ਲੀਬੀਆ ਦੇ ਵਿੱਚ ਉਹਨਾਂ ਨੇ ਆਪਣੀਆਂ ਫੌਜਾਂ ਉਤਾਰੀਆਂ। ਲੇਕਿਨ ਇਹ ਉਹ ਜੰਗ ਹੈ ਜਿਹਦੇ ਵਿੱਚ ਡੋਨਲਡ ਟਰੰਪ ਆਖਦਾ ਹੈ ਕਿ ਮੈਨੂੰ ਬੈਨ ਅਲ-ਅਕਵਾਮੀ ਕਾਨੂੰਨ ਦੀ ਜ਼ਰੂਰਤ ਹੀ ਨਹੀਂ ਹੈ। ਅਗਰ ਤੁਸੀਂ ਉਹਨਾਂ ਦੀ ਪਹਿਲੀ ਸਪੀਚ ਸੁਣੋ ਨਾ ਤੇ ਉਸ ਤੋਂ ਬਾਅਦ ਉਹਨਾਂ ਦਾ ਇੱਕ ਇੰਟਰਵਿਊ ਹੋਇਆ ਜਿਹਦੇ ਵਿੱਚ ਪੁੱਛਿਆ ਗਿਆ ਕਿ ਕੀ ਖਿਆਲ ਹੈ ਤੁਹਾਡਾ ਬੈਨ ਅਲ-ਅਕਵਾਮੀ ਕਾਨੂੰਨ ਦੇ ਬਾਰੇ 'ਚ, ਤੇ ਉਹਨਾਂ ਆਖਿਆ ਮੈਨੂੰ ਤੇ ਬੈਨ ਅਲ-ਅਕਵਾਮੀ ਕਾਨੂੰਨ ਦੀ ਬਿਲਕੁਲ ਲੋੜ ਨਹੀਂ ਹੈਗੀ, ਮੈਂ ਤਾਂ ਉਹੀ ਗੱਲ ਮੰਨਾਂਗਾ ਜਿਹੜੀ ਮੇਰੀ ਇਨਸਟਿੰਕਟ ਆਖੇਗੀ, ਮਤਲਬ ਮੈਂ ਆਪਣੀ ਜਬਿਲਤ ਜਿਹੜੀ ਹੈਗੀ ਨਾ ਉਹਨੂੰ ਹੀ ਸਮਝਣਾ ਵਾ ਕਿ ਉਹ ਜੋ ਆਖੇ ਕਿ ਮੈਂ ਉਹੀ ਕਰਾਂਗਾ। ਤੇ ਜਿਹੜੀ ਉਹਨਾਂ ਦੀ ਜਬਿਲਤ ਹੈਗੀ ਹੈ ਨਾ ਉਹਨਾਂ ਦੇ ਬਾਰੇ 'ਚ 100 ਨਫਸੀਆਤ ਦਾਨਾਂ ਨੇ ਕਿਤਾਬ ਲਿਖੀ ਹੈ ਦਾ ਕੇਸ ਆਫ ਡੋਨਲਡ ਟਰੰਪ ਦੇ ਨਾਮ ਨਾਲ, ਜਿਨ੍ਹਾਂ ਦੇ ਵਿੱਚ ਉਹਨਾਂ ਨੇ ਆਖਿਆ ਕਿ ਡੋਨਲਡ ਟਰੰਪ ਜਿਹੜਾ ਹੈਗਾ ਨਾ ਉਹ ਮੈਂਟਲੀ ਕੋਈ ਬਹੁਤ ਜ਼ਿਆਦਾ ਸਟੇਬਲ ਬੰਦਾ ਨਹੀਂ ਹੈਗਾ, ਇਹ ਕਿਸੇ ਮੁਲਕ ਦੀ ਸਿਆਸਤ ਨੂੰ ਚਲਾਉਣ ਦਾ ਅਹਿਲ ਨਹੀਂ ਹੈ। ਕਿਤਾਬ ਜਿਹੜੀ ਹੈਗੀ ਅਮਰੀਕਾ ਦੇ ਵਿੱਚ ਹੀ ਲਿਖੀ ਗਈ, ਉੱਥੇ ਪਬਲਿਸ਼ ਹੋਈ ਹੈ।